ਹੋਣ ਵਾਲੀ ਵਿਧਾਇਕਾਂ ਦੇ ਸਰਕਾਰੀ ਇਨਕਮ ਟੈਕਸ ਦੀ ਆਉਣੀ ਹੈ। ਐਕਚੁਅਲੀ ਜਿਹੜਾ ਇੱਕ ਵਿਧਾਨਕਾਰ ਇੱਕ ਪੈਨਸ਼ਨ ਵਾਲਾ ਮਾਮਲਾ, ਉਹਦੇ ਅਜੇ ਤੁਸੀਂ ਕਹ ਲਓ ਕਿ ਝਟਕੇ ਦੇ ਵਿੱਚੋਂ ਨਿਕਲ ਨਹੀਂ ਸਕੇ ਇਹ ਵਿਧਾਇਕ। ਬੋਲਬਾਣੀ ਤੁਸੀਂ ਸੁਣੀ ਹੋਣੀ ਆ ਕੁਛ ਇੱਕ ਦੀ, ਵੀ ਬੱਚੇ ਕਿਵੇਂ ਪਾਲਾਂਗੇ, ਵੀ ਇਹ ਲੋਕਾਂ ਦੇ ਸਿਰੋਂ ਤੁਸੀਂ ਬੱਚੇ ਪਾਲਣੇ ਨੇ। 3.5 ਲੱਖ, 4 ਲੱਖ, 5 ਲੱਖ, 6 ਲੱਖ ਰੁਪਈਆ ਪੈਨਸ਼ਨ ਦਾ ਲੈ ਕੇ ਤੇ ਭੱਤਿਆਂ ਦਾ ਲੈ ਕੇ। ਔਰ ਇਹਦਾ ਚਰਚਾ ਤੁਸੀਂ ਵਿਸਤਾਰ ਦੇ ਵਿੱਚ ਸੁਣੀ ਚੁੱਕੇ ਹੋ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਹੁਣ ਇੱਕ ਵਿਧਾਨਕਾਰ ਇੱਕ ਪੈਨਸ਼ਨ ਹੋਊਗੀ। ਜਦੋਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਸੀਗੀ ਪਹਿਲੀ ਟਰਮ ਦੇ ਵਿੱਚ, ਤਾਂ ਉਦੋਂ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਸੀਗਾ। ਨਵਾਂ ਕੰਮ ਇਹ ਕੀਤਾ ਸੀਗਾ ਕਿ ਮੰਤਰੀਆਂ ਤੇ ਵਿਧਾਇਕਾਂ ਦਾ ਇਨਕਮ ਟੈਕਸ ਵੀ ਸਰਕਾਰ ਭਰੂਗੀ। ਕੋਈ ਬੰਦਾ ਸੋਚ ਸਕਦਾ ਜੀ ਇਹ ਗੱਲਾਂ? ਮੈਂ ਲਿਖਿਆ ਸੀ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ, ਇੱਕ ਪੁਰਾਣੀ ਕਹਾਵਤ ਹੁੰਦੀ ਸੀਗੀ ਵੀ ਤੈਨੂੰ ਵਹੀ ਦੇ ਉੱਤੇ ਲਿਖਾਉਣਾ ਸੀਗਾ ਕਿਸਾਨ ਤੋਂ ਉਹਨੂੰ ਕਰਜ਼ਾ ਦੇਣ ਲੱਗਿਆ ਜੀ, ਤੇ ਵਹੀ ਵਾਲੇ ਨੇ ਇਹ ਗੱਲ ਆਖੀ ਸੀਗੀ ਵੀ ਇੱਕ ਇਹ ਭਾਦੋਂ ਤੇ ਇੱਕ ਉਹ ਭਾਦੋਂ। ਉਹ ਭਾਦੋਂ ਕਿਹੜਾ ਸੀ ਉਹ ਕਿਸਾਨ ਨੂੰ ਸਮਝ ਹੀ ਨਹੀਂ ਲੱਗੀ, ਉਹਦਾ ਅੰਗੂਠਾ ਲੱਗ ਗਿਆ। ਪਰ ਇਹ ਵੀ ਉਹੀ ਗੱਲ ਸੀ, ਇੱਕ ਤੋਂ ਵੱਧ ਪੈਨਸ਼ਨਾਂ ਤੇ ਉਹਦੇ ਉੱਤੇ ਜਿਹੜਾ ਇਨਕਮ ਟੈਕਸ ਆ ਫਿਰ ਉਹ ਵੀ ਸਰਕਾਰ ਦੇਵੇ। ਹੁਣ ਇਹ ਸਮਝਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਸੋਚ ਰਹੀ ਆ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਉਹਨਾਂ ਨੇ ਇਹ ਫੈਸਲਾ ਲੈ ਲੈਣਾ ਕਿ ਇਨਕਮ ਟੈਕਸ ਜਿਹੜਾ ਉਹ ਇਹ ਆਪਣੇ ਪੱਲਿਓਂ ਭਰਨ। ਸਰਕਾਰ ਕਿਉਂ ਭਰੇ? ਜੇ ਤੁਹਾਨੂੰ ਯਾਦ ਹੋਵੇ ਤਾਂ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਅਪੀਲ ਕੀਤੀ ਸੀ ਵਿਧਾਇਕਾਂ ਨੂੰ ਕਿ ਤੁਸੀਂ ਆਪਣਾ ਇਨਕਮ ਟੈਕਸ ਆਪ ਭਰੋ। ਅੱਛਾ, ਆਪਣਾ ਨਹੀਂ ਭਰਿਆ ਉਹਨਾਂ ਨੇ, ਵਿਧਾਇਕਾਂ ਨੂੰ ਅਪੀਲ ਕਰਤੀ। 116 ਕਹਿ ਲਓ, 17ਵੇਂ ਤਾਂ ਕੈਪਟਨ ਅਮਰਿੰਦਰ ਸਿੰਘ ਸੀ ਜਿਹੜੇ ਅਪੀਲ ਕਰ ਰਹੇ ਸੀ। 116 ਦੇ ਵਿੱਚੋਂ ਇੱਕ ਵਿਧਾਇਕ ਨਿਤਰਿਆ, ਕੁਲਜੀਤ ਸਿੰਘ ਨਾਗਰਾ ਸੀ, ਜਿਹਨੇ ਇਹ ਕਿਹਾ ਕਿ ਉਹ ਇਨਕਮ ਟੈਕਸ ਆਪਣਾ ਭਰਨਗੇ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਐਮਐਲਏ ਸਨ, ਇਸ ਵਾਰੀ ਹਾਰ ਗਏ। ਉਸ ਤੋਂ ਬਾਅਦ ਜਿਹੜਾ ਸੀ ਇਹ 2002 ਤੋਂ 7 ਵਾਲੀ ਟਰਮ ਦੇ ਵਿੱਚ ਹੋਇਆ। 7 ਤੋਂ 17 ਦੇ ਵਿੱਚ ਜਿਹੜੀਆਂ ਸੀ ਉਹ ਪੈਨਸ਼ਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਜਦੋਂ ਪੈਨਸ਼ਨ ਵੱਧ ਗਈ, ਮੰਨ ਲਓ ਇੱਕ ਨੂੰ 75,000 ਮਿਲਦੀ ਸੀਗੀ, ਉਹਦੇ ਵਿੱਚ 50,000 ਹੋਰ ਜੁੜ ਗਿਆ ਜਿਹੜਾ ਦੂਜੀ ਵਾਰੀ ਆਇਆ, ਉਹਦਾ ਇਨਕਮ ਟੈਕਸ ਵੱਧ ਗਿਆ। ਉਹ ਇਨਕਮ ਟੈਕਸ ਵੀ ਜਿਹੜਾ ਉਹ ਵਧਿਆ ਹੋਇਆ ਸਰਕਾਰਾਂ ਤਾਰਦੀਆਂ ਸੀਗੀਆਂ। ਅਕਾਲੀ ਭਾਜਪਾ ਗੱਠਜੋੜ ਕਾਲ ਦੇ ਵੇਲੇ ਉਦੋਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦਾ 2007-8 ਤੋਂ ਲੈ ਕੇ 2012-13 ਤੱਕ ਦਾ 5 ਸਾਲਾਂ ਦਾ 47,69,000 ਰੁਪਇਆ ਪੰਜਾਬ ਸਰਕਾਰ ਨੇ ਭਰਿਆ। ਵਿਰੋਧੀ ਧਿਰ ਦੇ ਨੇਤਾ ਦਾ ਇਹਨਾਂ ਦਿਨਾਂ ਇਸ ਟਾਈਮ ਦੇ ਉੱਤੇ ਬਣਦਾ ਇਨਕਮ ਟੈਕਸ, ਜਿਹੜਾ ਕਿ ਉਦੋਂ ਕਾਂਗਰਸ ਵਿਰੋਧੀ ਧਿਰ ਸੀ, ਉਹਦਾ 22,71,000 ਰੁਪਇਆ ਖਜ਼ਾਨੇ ਦੇ ਵਿੱਚੋਂ ਭਰਿਆ ਗਿਆ। 5 ਸਾਲਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਇਨਕਮ ਟੈਕਸ ਸਰਕਾਰੀ ਖਜ਼ਾਨੇ ਨੇ ਚੁੱਕਿਆ। ਔਰ ਤਨਖਾਹਾਂ ਤੇ ਭੱਤੇ ਵਧਣ ਦੇ ਨਾਲ 17-18 ਤੋਂ 2020-21 ਦੇ 4 ਸਾਲਾਂ ਦੇ ਦੌਰਾਨ ਆਮਦਨ ਦੇ ਵਾਸਤੇ ਇਨਕਮ ਟੈਕਸ ਜਿਹੜਾ ਸੀਗਾ ਜੀ ਇਹ 2,76,00,000 ਰੁਪਇਆ ਬਣਿਆ, ਜਿਹੜਾ ਸਰਕਾਰੀ ਖਜ਼ਾਨੇ ਨੇ ਭਰਿਆ। 2007-8 ਤੋਂ ਲੈ ਕੇ 2010-11 ਦੇ ਦੌਰਾਨ 4 ਸਾਲਾਂ ਦਾ ਕੱਲੇ ਵਿਧਾਇਕਾਂ ਦਾ ਇਨਕਮ ਟੈਕਸ 37,25,000 ਰੁਪਇਆ ਸਰਕਾਰ ਨੇ ਭਰਿਆ। ਜੇ 4 ਸਾਲਾਂ ਦੀ ਗੱਲ ਕਰਦੇ ਹੋ ਤਾਂ 2017-18 ਤੋਂ ਲੈ ਕੇ 2020-21 ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਦਾ 4,43,00,000 ਰੁਪਏ ਦਾ ਇਨਕਮ ਟੈਕਸ ਸਰਕਾਰ ਨੇ ਭਰਿਆ। ਕੱਲੇ ਮੰਤਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 2012-13 ਤੋਂ ਲੈ ਕੇ 2020-21 ਤੱਕ 3,71,00,000 ਰੁਪਏ ਦਾ ਇਨਕਮ ਟੈਕਸ ਭਰਿਆ ਗਿਆ। ਪਿਛਲੇ 9 ਸਾਲਾਂ ਦੇ ਵਿੱਚ ਮੰਤਰੀਆਂ ਦਾ ਸਭ ਤੋਂ ਵੱਧ ਇਨਕਮ ਟੈਕਸ 60,12,000 ਰੁਪਏ ਸਾਲ 15-16 ਦੇ ਵਿੱਚ ਬਣਿਆ। ਤੇ ਹੁਣ 62 ਤੋਂ 65 ਲੱਖ ਰੁਪਏ ਸਾਲਾਨਾ ਸਿਰਫ ਵਿਧਾਇਕਾਂ ਦਾ ਜਿਹੜਾ ਉਹ ਭਰਿਆ ਜਾ ਰਿਹਾ ਇਨਕਮ ਟੈਕਸ। ਸਵਾਲ ਇਹ ਹੈ ਕਿ ਜਿਹੜੀ ਇਨਕਮ ਹੈ ਤੁਸੀਂ ਉਹ ਇਨਕਮ ਇਨਕਰੀਜ਼ ਕਰੀ ਗਏ ਪੈਨਸ਼ਨਾਂ ਦੇ ਰੂਪ ਦੇ ਵਿੱਚ, ਭੱਤਿਆਂ ਦੇ ਰੂਪ ਦੇ ਵਿੱਚ। 100 ਨਾਲ ਨਹੀਂ ਸਰਦਾ, 125 ਨਾਲ ਨਹੀਂ ਸਰਦਾ, 150 ਨਾਲ ਨਹੀਂ ਸਰਦਾ, 200 ਉਦੋਂ ਉੱਤੇ ਤੁਸੀਂ ਲੈ ਗਏ। ਤੇ ਜਿਹੜਾ ਉਹਦੇ ਉੱਤੇ ਕਿਉਂਕਿ ਇਨਕਮ ਟੈਕਸ ਵੀ ਵਧਣਾ, ਉਹ ਵੀ ਇਹ ਆਪਣੇ ਪੱਲਿਓਂ ਦੇਣ ਜੋਗੇ ਨਹੀਂ ਸੀ ਵਿਧਾਇਕ ਜਾਂ ਮੰਤਰੀ,
ਉਹ ਵੀ ਸਰਕਾਰ ਭਰਦੀ ਰਹੀ। ਕਿਹੋ ਜਿਹੇ ਫੈਸਲੇ ਇਹਨਾਂ ਪਿਛਲੀਆਂ ਸਰਕਾਰਾਂ ਨੇ ਕਰਕੇ ਇਸ ਖਜ਼ਾਨੇ ਦੇ ਉੱਤੇ ਬੋਝ ਪਾਇਆ। ਉਹ ਖਾਲੀ ਖਜ਼ਾਨਾ ਮੰਤਰੀ ਜਿਹੜੇ ਹੁੰਦੇ ਸੀ ਉਹ ਵੀ ਇਹੀ ਕਹੇ ਗਏ ਨਾ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਆਹ ਗੱਲਾਂ ਲੋਕਾਂ ਨੂੰ ਦਸੀਆਂ ਹੀ ਨਹੀਂ ਕਿ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਕੁੱਟ ਰਹੇ ਆ ਇਹ ਸਾਰੇ, ਤੇ ਕਿੱਦਾਂ ਇਨਕਮ ਟੈਕਸ ਜਿਹੜਾ ਉਹ ਦੇ ਰਹੇ ਨੇ। ਕਿਤੇ ਇੱਕ ਅਪੀਲ ਤੁਸੀਂ ਮਨਪ੍ਰੀਤ ਬਾਦਲ ਦੀ ਨਹੀਂ ਸੁਣੀ ਹੋਣੀ ਉਹਨਾਂ ਦਿਨਾਂ ਦੇ ਦੌਰਾਨ ਕਿ ਇਨਕਮ ਟੈਕਸ ਹੀ ਚਲੋ ਵਿਧਾਇਕ ਆਪਣਾ ਭਰ ਲੈਣ, ਕਿਉਂਕਿ ਉਹਨਾਂ ਦਾ ਵੀ ਭਰਿਆ ਜਾ ਰਿਹਾ ਸੀ ਨਾ। ਤੇ ਉਹ ਕਿਉਂ ਛੱਡਦੇ? ਜਦੋਂ ਕੁਝ ਜੁੜ ਰਿਹਾ ਤੇ ਫਿਰ ਇਹ ਕਿਉਂ ਛੱਡਣਗੇ? ਆਉਂਦੇ ਦਿਨਾਂ ਦੇ ਦੌਰਾਨ ਇਹ ਇੱਕ ਵੱਡਾ ਝਟਕਾ ਹੋਰ ਲੱਗਣ ਵਾਲਾ ਵਿਧਾਇਕਾਂ ਤੇ ਮੰਤਰੀਆਂ ਨੂੰ ਕਿ ਅੱਗੋਂ ਹਰ ਵਿਧਾਇਕ ਤੇ ਹਰ ਮੰਤਰੀ ਆਪਣਾ ਇਨਕਮ ਟੈਕਸ ਆਪਣੀ ਜੇਬ ਦੇ ਵਿੱਚੋਂ ਭਰੂਗਾ, ਨਾ ਕਿ ਸਰਕਾਰੀ ਖਜ਼ਾਨੇ ਚ। ਬਿਲਕੁਲ ਜੀ, ਰੋਣਾ ਤਾਂ ਫਿਰ ਉਹਨਾਂ ਦਾ ਸੱਚਾ ਹੀ ਆ, ਕਿਉਂਕਿ ਉਹਨਾਂ ਦੇ ਤਾਂ ਸਾਰੀਆਂ ਉਂਗਲਾਂ ਘਿਓ ਦੇ ਵਿੱਚ ਸੀਗੀਆਂ ਨਾ।